ਸਲਾਮ ਅਲੈਕੁਮ ਵੀਰੋ। ਮੈਟ੍ਰਿਕ ਬੋਰਡ ਦੇ ਰਿਜ਼ਲਟ ਆਏ ਨੇ ਔਰ ਲਾਹੌਰ ਬੋਰਡ 'ਚ ਸਿਰਫ 500 ਬੱਚਿਆਂ ਨੇ 1100 ਵਿੱਚੋਂ 1100 ਨੰਬਰ ਲਏ ਨੇ। ਮੈਥ ਫਿਜ਼ਿਕਸ ਦੇ ਵਿੱਚੋਂ ਜਾਂ ਕੈਮਿਸਟਰੀ ਵਿੱਚੋਂ ਇੰਨੇ ਪੂਰੇ ਨੰਬਰ ਆ ਜਾਣ ਤੇ ਉਹ ਪੋਸੀਬਲ ਹੁੰਦਾ ਹੈ। ਬਾਕੀ ਉਰਦੂ ਇਸਲਾਮਿਕ ਸਟੱਡੀਜ਼ ਵਗੈਰਾ 'ਚ ਜਾਂ ਦੂਸਰੇ ਸਬਜੈਕਟਸ 'ਚ ਹਿਊਮਨਲੀ ਪੋਸੀਬਲ ਹੀ ਨਹੀਂ ਹੈ ਕਿ ਪੂਰੇ ਪੂਰੇ ਮਾਰਕਸ ਆ ਸਕਣ। ਔਰ 500 ਬੱਚਿਆਂ ਦੇ 1100 ਨੰਬਰ ਲੈਣ ਦੇ ਦੋ ਹੀ ਮਤਲਬ ਹੋ ਸਕਦੇ ਨੇ। ਇੱਕ ਤਾਂ ਕਿ ਸਾਡੇ ਜਿਹੜੇ ਪਾਕਿਸਤਾਨੀ ਬੱਚੇ ਨੇ ਇਹ ਸਾਰੀ ਦੁਨੀਆ ਦੇ ਬੱਚਿਆਂ ਤੋਂ ਜ਼ਿਆਦਾ ਜ਼ਹੀਨ ਨੇ ਅਤੇ ਔਰ ਬਹੁਤ ਹੀ ਐਕਸਟਰਾਆਰਡਨਰੀ ਆਈਨਸਟਾਈਨ ਜੰਮੇ ਜਾ ਰਹੇ ਨੇ। ਔਰ ਦੂਜਾ, ਜੇ ਅਗਰ ਟੈਸਟ ਕਰਨਾ ਚਾਹੁੰਦੇ ਹੋ ਇਹਨਾਂ ਦੀ ਜ਼ਹਾਨਤ, ਅਤੇ ਇਹਨਾਂ 500 ਬੱਚਿਆਂ ਨੂੰ ਸਿਰਫ ਕੱਢ ਲਓ 1100 'ਚੋਂ 1100 ਨੰਬਰ ਲੈਣ ਵਾਲਿਆਂ ਨੂੰ, ਇਹਨਾਂ ਨੂੰ ਕੈਂਬਰਿਜ ਦਾ ਇਮਤਿਹਾਨ ਦਵਾ ਲਓ, ਸਾਲ ਤਿਆਰੀ ਵੀ ਕਰਾ ਲਓ। ਜੇ ਅੱਧੇ ਫੇਲ ਨਾ ਹੋਏ ਤਾਂ ਮੈਨੂੰ ਆ ਕੇ ਫੜ ਲੈਣਾ। ਪਿਛਲਾ ਪੂਰਾ ਸਾਲ ਤੁਹਾਡੇ ਇਲਮ 'ਚ ਕਲਾਸਾਂ ਹੀ ਨਹੀਂ ਹੋਈਆਂ। ਕਲਾਸਾਂ ਤੋਂ ਬਗੈਰ 1100 ਵਿੱਚੋਂ 1100 ਨੰਬਰ ਲੈਣ ਵਾਲੇ 500 ਬੱਚੇ ਔਰ 1000 ਪਲੱਸ ਔਰ ਪੌਣੇ 1100 ਲੈਣ ਵਾਲੇ ਤਾਂ ਪਤਾ ਨਹੀਂ ਕਿੰਨੇ ਨੇ। ਇਹਦਾ ਮਤਲਬ ਤਾਂ ਸਾਦਾ ਜਿਹਾ ਇਹ ਹੀ ਨਿਕਲਦਾ ਹੈ ਕਿ ਸਕੂਲਾਂ ਦੀ ਫਿਰ ਸਾਨੂੰ ਜ਼ਰੂਰਤ ਨਹੀਂ। ਫਿਰ ਇਹ ਅਰਬਾਂ ਰੁਪਇਆ ਜਿਹੜਾ ਐਜੂਕੇਸ਼ਨ ਦੇ ਉੱਤੇ, ਸਕੂਲਾਂ ਦੇ ਇਨਫਰਾਸਟਰਕਚਰ 'ਤੇ, ਮਾਸਟਰਾਂ ਦੀ ਤਨਖਾਹਾਂ 'ਤੇ ਵਰਤਿਆ ਜਾਂਦਾ, ਸਰਫ ਕੀਤਾ ਜਾਂਦਾ ਹੈ, ਇਹ ਫਿਰ ਖ਼ਤਮ ਕਰ ਦੇਣਾ ਚਾਹੀਦਾ ਹੈ। ਸਾਡੇ ਨਿਆਣੇ ਤਾਂ ਇੰਨੇ ਜੋਗੇ ਹੈ ਨੇ ਕਿ ਉਹ ਘਰੀ ਬਹਿ ਕੇ ਹੀ ਇੰਨੇ ਨੰਬਰ ਲੈ ਸਕਦੇ ਨੇ ਔਰ ਇੰਨਾ ਪਾਸ ਹੋ ਸਕਦੇ ਨੇ। ਸੋ ਇਹ ਇੱਕ ਜਿਹੜਾ ਨਿਜ਼ਾਮੇ ਤਾਲੀਮ ਦੇ ਉੱਤੇ ਇੰਨਾ ਖਰਚਾ ਕੀਤਾ ਜਾ ਰਿਹਾ ਔਰ ਮਈਸ਼ਤ 'ਤੇ ਬੋਝ ਬਣਾਇਆ ਜਾ ਰਿਹਾ, ਇਹ ਵੀ ਖ਼ਤਮ ਕਰ ਦੇਣਾ ਚਾਹੀਦਾ। ਅਸਲ 'ਚ ਹਕੀਕਤ ਇਹ ਵੇ ਕਿ ਇਸੇ ਗੈਰ ਮਿਆਰੀ ਤਾਲੀਮ ਦੀ ਵਜ੍ਹਾ ਤੋਂ ਪਾਕਿਸਤਾਨ ਬਰਬਾਦ ਹੋਇਆ ਔਰ ਮਜ਼ੀਦ ਬਰਬਾਦ ਹੁੰਦਾ ਚਲਾ ਜਾ ਰਿਹਾ। ਅਗਰ ਇਹ ਮਿਆਰੀ ਤਾਲੀਮ ਹੁੰਦੀ ਅਤੇ ਸਾਡੀ ਤਾਲੀਮ ਦੀ ਵੈਲਿਊ ਬਾਹਰ ਵੀ ਹੁੰਦੀ। ਫਿਰ ਅਸੀਂ ਗਿਲਾ ਕਰਨੇ ਹਾਂ ਕਿ ਸਾਨੂੰ ਬਾਹਰ ਸਾਡੀ ਤਾਲੀਮ ਨੂੰ ਤਸਲੀਮ ਨਹੀਂ ਕਰਦੇ, ਬਾਹਰ ਦੇ ਮੁਲਕ ਕਬੂਲ ਨਹੀਂ ਕਰਦੇ। ਯਾਰ ਜਦੋਂ ਤੁਸੀਂ ਇੰਝ ਦਾ ਮਿਆਰ ਰੱਖੋਗੇ ਤਾਂ ਕੌਣ ਤੁਹਾਡੀ ਐਜੂਕੇਸ਼ਨ ਨੂੰ ਤਸਲੀਮ ਕਰੇਗਾ। ਸੋ ਭਲਾ ਹੋਵੇ ਸ਼ਬਾਜ਼ ਸ਼ਰੀਫ ਦਾ ਵੀ, ਜਿਹਨੇ ਕਮ ਅਜ਼ ਕਮ ਐਂਟਰੀ ਟੈਸਟ ਮੁਤਾਰਫ ਕਰਾ ਦਿੱਤਾ, ਵਰਨਾ ਤਾਂ ਦਾਖਲੇ ਦੇਣ ਲੱਗੇ ਹੀ ਮੁਸੀਬਤ ਪੈ ਜਾਣੀ ਸੀ। ਸੋ ਦੂਜੀ ਗੱਲ ਜਿਹੜੀ ਉਹ ਮੈਂ ਮੁਇਸ਼ਤ 'ਤੇ ਕਰਨਾ ਜੀ, ਅਤੇ ਮੁਆਸ਼ੀ ਹਾਲਤ ਬਿਹਤਰ ਬਣਾਉਣ ਵਾਸਤੇ ਅਸੀਂ ਜਿਹੜੇ ਦਲਾਲ ਭਰਤੀ ਕਰਨੇ ਆ ਮਾਹਿਰੀਨੇ ਮੁਆਸ਼ਿਆਤ ਦੇ ਨਾਂ 'ਤੇ, ਉਹਨਾਂ ਕੋਲ ਇੱਕੋ ਹੱਲ ਹੁੰਦਾ ਹੈ ਕਿ ਉਹ ਡਾਲਰ ਮਹਿੰਗਾ ਕਰ ਦਿੰਦੇ ਨੇ ਔਰ ਦੱਸਿਆ ਇਹ ਜਾਂਦਾ ਹੈ ਕਿ ਜੀ ਇਹਦੇ ਨਾਲ ਐਕਸਪੋਰਟਸ ਵੱਧ ਜਾਣਗੀਆਂ। ਹੁਣ ਬੁਨਿਆਦੀ ਸਵਾਲ ਇਹ ਵੇ ਕਿ ਐਕਸਪੋਰਟਸ ਹੈ ਕੀ ਨੇ ਤੁਹਾਡੇ ਕੋਲ ਕੋਈ ਵੇਚਣ ਨੂੰ ਸ਼ੈ ਹੈ ਜਿਹਦੇ ਨਾਲ ਐਕਸਪੋਰਟਸ ਬਿਹਤਰ ਹੋਣੀਆਂ ਨੇ ਔਰ ਡਾਲਰ ਥੱਲੇ ਆਉਣਾ। ਡਾਲਰ ਨੂੰ ਥੱਲੇ ਲਿਆਉਣ ਦਾ ਤਾਂ ਇੱਕੋ ਹੀ ਹੱਲ ਹੈ ਕਿ ਤੁਹਾਡੇ ਮੁਆਸ਼ੀ ਇਸ਼ਾਰੀਏ ਇੰਨੇ ਬਿਹਤਰ ਹੋਣ ਕਿ ਤੁਹਾਡੇ ਰੁਪਏ ਦੀ ਕਦਰ 'ਚ ਇਜ਼ਾਫਾ ਹੋ ਜਾਏ ਔਰ ਡਾਲਰ ਜਿਹੜਾ ਹੈ ਉਹ ਬਾਈ ਡਿਫਾਲਟ ਥੱਲੇ ਆ ਜਾਏ। ਹੁਣ ਸਾਡੇ ਕੋਲ ਤਾਂ ਵੇਚਣ ਨੂੰ ਹੀ ਕੁਛ ਨਹੀਂ ਹੈ। ਦੂਜੀ ਗੱਲ ਇਹ ਵੇ ਕਿ ਤੁਸੀਂ ਜਿਹੜੀ ਬੁਨਿਆਦ ਹੈ ਐਕਸਪੋਰਟਸ ਦੀ, ਜਿਹੜੀ ਸਭ ਤੋਂ ਬੁਨਿਆਦੀ ਚੀਜ਼ ਹੈ, ਉਹ ਬਣਦੀ ਸਾਡੀ ਜ਼ਰਈ ਮੁਲਕ ਹੈ, ਜ਼ਰਈ ਮੁਇਸ਼ਤ ਹੈ, ਉਹ ਸਾਡੀ ਜ਼ਰਾਤ ਬਣਦੀ ਹੈ। ਜ਼ਰਾਤ ਤੋਂ ਖਾਮ ਮਾਲ ਹਾਸਿਲ ਹੋਵੇ ਅਤੇ ਚਲੋ ਤੁਸੀਂ ਖਾਮ ਮਾਲ ਵੀ ਐਕਸਪੋਰਟ ਕਰ ਸਕਦੇ ਹੋ। ਤੁਸੀਂ ਜ਼ਰਾਤ ਨੂੰ ਤਾਂ ਕੋਈ ਸਬਸਿਡੀ ਦੇਣ ਨੂੰ ਤਿਆਰ ਨਹੀਂ, ਅਤੇ ਕੰਸਟਰਕਸ਼ਨ ਜਿਹੜੀ ਹੈ ਗੈਰ ਜ਼ਰੂਰੀ, ਉਹਨੂੰ ਤੁਸੀਂ ਦਿੱਤੀ ਜਾ ਰਹੇ ਹੋ, ਸਬਸਿਡੀ ਵੀ ਦਿੱਤੀ ਜਾ ਰਹੇ ਹੋ। ਕਾਲੇ ਧਨ ਨੂੰ ਚਿੱਟਾ ਕਰਨ ਵਾਸਤੇ ਰੋਜ਼ ਇੱਕ ਨਵੀਂ ਪਾਲਿਸੀ ਜਾਰੀ ਕਰ ਦਿਓ। ਇਹੀ ਸਬਸਿਡੀ ਤੁਸੀਂ ਅਗਰ ਜ਼ਰਾਤ ਦੇ ਸ਼ੋਬੇ 'ਚ ਦਿੰਦੇ ਪਹਿਲੇ ਔਰ ਗ੍ਰੈਜੂਅਲੀ ਜਦੋਂ ਜ਼ਰਾਤ ਸਾਡੀ ਬਿਹਤਰ ਹੋ ਜਾਂਦੀ, ਅਸੀਂ ਖਾਮ ਮਾਲ ਐਕਸਪੋਰਟ ਕਰਨ ਦੇ ਲਾਇਕ ਹੋ ਜਾਂਦੇ, ਫਿਰ ਅਸੀਂ ਉਹੀ ਐਗਰੀਕਲਚਰ ਵੇਸਡ ਇੱਥੇ ਇੰਡਸਟਰੀ ਲਾਉਂਦੇ ਔਰ ਮਜ਼ੀਦ ਉਹਦੇ ਨਾਲ ਇਹ ਹੁੰਦਾ ਕਿ ਖਾਮ ਮਾਲ ਦੀ ਜਗ੍ਹਾ ਅਸੀਂ ਰੈਡੀ ਜਿਹੜੀਆਂ ਪ੍ਰੋਡਕਟਸ ਨੇ, ਜਿਵੇਂ ਕਿ ਹੁਣ ਹੁੰਦਾ ਹੈ ਕਿ ਬਾਕੀ ਮੁਲਕਾਂ 'ਚ ਪਲਪ ਜਿਹੜਾ ਐਕਸਪੋਰਟ ਕੀਤਾ ਕਰਦੇ ਨੇ ਬਾਕੀ ਮੁਲਕ, ਅਤੇ ਸਾਡੇ ਵੱਲੋਂ ਜਿਹੜਾ ਹੈ ਉਹ ਪਲਪ ਐਕਸਪੋਰਟ ਕੀਤਾ ਹੀ ਨਹੀਂ ਜਾਂਦਾ ਉਸ ਤਾਦਾਦ 'ਚ ਕਿ ਜਿਹਦੇ ਨਾਲ ਸਾਨੂੰ ਜ਼ਿਆਦਾ ਕਮਾਈ ਮਿਲ ਸਕੇ ਆਮਦ ਦੇ ਵਿੱਚ, ਜਾਂ ਕਿੰਨੋਂ ਜਿਹੜਾ ਸਾਡਾ ਬਹੁਤ ਮਸ਼ਹੂਰ ਹੈ, ਜਾਂ ਹੋਰ ਜਿਹੜੀਆਂ ਜ਼ਰਈ ਅਜਨਾਸ ਨੇ। ਸੋ ਉਹ ਉਂਝ ਦੀ ਕੋਈ ਇੰਡਸਟਰੀ ਨਹੀਂ, ਫੂਡ ਇੰਡਸਟਰੀ ਨਹੀਂ ਇੱਥੇ ਲਾਈ ਗਈ, ਅਤੇ ਜਿਹਦੇ ਨਾਲ ਸਾਡੀ ਜਿਹੜੀ ਹੈ ਉਹ ਐਕਸਪੋਰਟਸ ਵਧਣ
ਸਾਡਾ ਫੋਰਨ ਐਕਸਚੇਂਜ ਬਿਹਤਰ ਹੋਵੇ ਔਰ ਡਾਲਰ ਥੱਲੇ ਆਵੇ। ਸੋ ਇਹਦਾ ਬਿਹਤਰ ਹੱਲ ਇਹ ਹੀ ਸੀ ਸਿਰਫ ਔਰ ਸਿਰਫ ਕਿ ਜਿਵੇਂ ਹੀ ਅਫਗਾਨਿਸਤਾਨ 'ਚੋਂ ਅਮਰੀਕਾ ਨੇ ਨਿਕਲਣ ਦਾ ਇਸ਼ਾਰਾ ਦਿੱਤਾ ਸੀ, ਸਾਨੂੰ ਇਹ ਚਾਹੀਦਾ ਸੀ ਕਿ ਅਸੀਂ ਡਾਲਰ ਨੂੰ ਸਾਲ ਜਾਂ 2 ਸਾਲ ਦੇ ਲਿਮਿਟਿਡ ਪੀਰੀਅਡ ਵਾਸਤੇ ਡਾਲਰ ਨੂੰ ਰੁਪਏ ਦੇ ਨਾਲ ਫਿਕਸ ਕਰ ਦਿੰਦੇ, ਡਾਲਰ ਦੀ ਕਦਰ ਸਾਲ 2 ਸਾਲ ਵਾਸਤੇ। ਔਰ ਮੀਨਵਾਈਲ ਸਾਡੇ ਜਦੋਂ ਮੁਆਸ਼ੀ ਇਸ਼ਾਰੀਏ ਬਿਹਤਰ ਹੋ ਜਾਂਦੇ ਅਤੇ ਉਹ ਜਿਹੜਾ ਡੈਫੀਸਿਟ ਦਰਮਿਆਨ 'ਚ ਕ੍ਰੀਏਟ ਵੀ ਹੋਣਾ ਸੀ ਉਹ ਕਵਰ ਹੋ ਜਾਂਦਾ ਇਹਦੇ ਨਾਲ। ਅਤੇ ਇਸ ਤਰ੍ਹਾਂ ਕਰਕੇ ਅਸੀਂ ਆਪਣੀ ਆਵਾਮ 'ਤੇ ਜਿਹੜਾ ਐਕਸਟਰਾਆਰਡਨਰੀ ਮਹਿੰਗਾਈ ਦਾ ਬੋਝ ਪਾ ਰਹੇ ਹਾਂ ਉਹਦੇ ਤੋਂ ਵੀ ਅਸੀਂ ਬਚ ਜਾਂਦੇ। ਹੁਣ ਇਹ ਕਿ ਪਾਕਿਸਤਾਨ ਦੀ ਤਾਰੀਖ 'ਚ ਅੱਜ ਤੱਕ 109 ਰੁਪਏ ਦਾ ਇਜ਼ਾਫਾ ਕਦੀ ਨਹੀਂ ਵੇਖਿਆ ਗਿਆ ਤਾਰੀਖ 'ਚ, ਮਤਲਬ 109 ਕੀ ਇਸ ਤੋਂ ਅੱਧਾ ਵੀ ਨਹੀਂ ਵੇਖਿਆ ਗਿਆ ਕਦੀ। 52-54 ਰੁਪਏ ਦਾ ਇਜ਼ਾਫਾ ਵੀ ਇਕੱਠਾ ਨਹੀਂ ਵੇਖਿਆ ਗਿਆ। 2-3 ਰੁਪਏ 4 ਰੁਪਏ 5 ਰੁਪਏ ਇਜ਼ਾਫਾ ਹੁੰਦਾ ਹੋਏਗਾ, ਇਸ ਤੋਂ ਬਾਅਦ ਕਦੀ ਵੀ ਇਕੱਠਾ ਇਜ਼ਾਫਾ ਨਹੀਂ ਹੋਇਆ ਹੋਏਗਾ। 109 ਰੁਪਏ ਇਕੱਠਾ ਇਜ਼ਾਫਾ ਕੀਤਾ ਗਿਆ ਹੈ ਖੁਰਦਨੀ ਤੇਲ ਦੀ ਕੀਮਤ 'ਚ। ਔਰ ਪੈਟਰੋਲ ਦਾ ਤੁਹਾਨੂੰ ਪਤਾ ਹੈ ਡਾਲਰ ਮਹਿੰਗਾ ਕੀਤਾ ਗਿਆ ਅਤੇ ਉਹਦੇ ਨਾਲ ਪੈਟਰੋਲ ਮਹਿੰਗਾ ਹੋਇਆ। ਅਤੇ ਹਾਲੇ ਵੀ ਉਹ ਜਿਹੜੇ ਇਹਨਾਂ ਦੇ ਦੌਲਤ ਸ਼ਾਹ ਦੇ ਚੂਹੇ ਨੇ ਤਹਿਰੀਕ ਇਨਸਾਫ ਦੇ, ਉਹ ਇਹ ਕਹਿੰਦੇ ਪਏ ਨੇ ਜੀ ਬਾਕੀ ਮੁਲਕਾਂ ਤੋਂ ਜਿਹੜਾ ਹੈ ਉਹ ਪੈਟਰੋਲ ਹਾਲੇ ਵੀ ਸਸਤਾ ਹੈ। ਅਤੇ ਉਹ ਸਾਡੇ ਅਮਾਰ ਮਸ਼ਦੀ ਨੇ ਬੜੀ ਸੋਹਣੀ ਗੱਲ ਕੀਤੀ, ਉਹਨੇ ਕਿਹਾ ਡਾਲਰ 250 ਦਾ ਕਰ ਦਿਓ ਅਤੇ ਹੋਰ ਸਸਤਾ ਹੋ ਜਾਏਗਾ। ਮਤਲਬ ਇਸ ਕਦਰ ਇਹ ਜਾਹਿਲ ਕੌਮ ਹੈ ਸਾਡੇ 'ਤੇ ਮੁਸੱਲਤ ਹੋ ਗਈ ਹੈ ਕਿ ਜਿੰਦਾ ਕੋਈ ਅਸੀਂ ਮਿਸਾਲ ਨਹੀਂ ਪੇਸ਼ ਕਰ ਸਕਦੇ ਦੂਜੀ ਦੁਨੀਆ 'ਚ ਕਿ ਹੁਕਮਰਾਨ ਵੀ, ਵਜ਼ੀਰ ਆਜ਼ਮ ਵੀ ਜਾਹਿਲ ਔਰ ਉਹਦੇ ਫਾਲੋਵਰ ਵੀ ਜਾਹਿਲ ਸਾਡੇ 'ਤੇ ਮੁਸੱਲਤ ਨੇ। ਔਰ ਵੁਜ਼ਰਾ ਤਾਂ ਉਹਨਾਂ ਦੀ ਤਾਂ ਕਿਆ ਹੀ ਬਾਤ ਹੈ, ਉਹ ਤਾਂ ਅਬੂ ਜਹਿਲ ਦੀ ਮਿਸਾਲ ਨੇ। ਸੋ ਇਹ ਸਾਰਾ ਕੁਛ ਜਿਹੜਾ ਹੋ ਰਿਹਾ ਹੈ ਤੁਸੀਂ ਦੇਖੋ ਇਹਦੇ ਤੋਂ ਬਾਅਦ ਕੀ ਹੋਣਾ ਹੈ। ਇਹਦਾ ਨਤੀਜਾ ਇਹ ਨਿਕਲੇਗਾ ਕਿ ਆਵਾਮ ਮਜਬੂਰ ਹੋ ਜਾਏਗੀ ਪਿੱਛੇ ਵੇਖਣ 'ਤੇ ਪੀਪਲਸ ਪਾਰਟੀ ਵੱਲ ਜਾਂ ਨਵਾਜ਼ ਲੀਗ ਵੱਲ। ਹੁਣ ਮਾਜ਼ੀ 'ਚ ਵੇਖੀਏ ਤਾਂ ਪੀਪਲਸ ਪਾਰਟੀ ਦੇ ਦੌਰ 'ਚ ਮੈਕਸੀਮਮ ਜਿਹੜਾ ਹੈ ਪੈਟਰੋਲ 9 ਰੁਪਏ ਤੱਕ ਗਿਆ ਸੀ ਔਰ ਉਦੋਂ ਵੀ ਹਾਈਐਸਟ ਜਿਹੜੀਆਂ ਉਹ ਪ੍ਰਾਈਸਿਸ ਸਨ ਇੰਟਰਨੈਸ਼ਨਲ ਪ੍ਰਾਈਸਿਸ ਆਇਲ ਮਾਰਕੀਟ ਦੀਆਂ, ਅਤੇ ਪੀਪਲਸ ਪਾਰਟੀ 109 ਤੱਕ ਗਈ ਸੀ। ਨੂਨ ਲੀਗ ਕਦਰੇ ਉਹਨਾਂ ਨੂੰ ਕਹਿ ਲਓ ਕਿ ਉਹਨਾਂ ਦੀ ਕਿਸਮਤ ਚੰਗੀ ਹੈ, ਉਹ ਲੱਕੀ ਨੇ। ਉਹਨਾਂ ਦੇ ਦੌਰ 'ਚ ਇੰਟਰਨੈਸ਼ਨਲ ਪ੍ਰਾਈਸਿਸ ਆਇਲ ਦੀਆਂ ਰਿਕਾਰਡ ਸਤ੍ਹਾ 'ਤੇ ਗਿਰੀਆਂ ਸਨ ਔਰ ਉਹਨਾਂ ਦੇ ਦੌਰ 'ਚ 92 ਰੁਪਏ ਤੱਕ ਪੈਟਰੋਲ ਰਿਹਾ, 92-94 ਰੁਪਏ ਤੱਕ ਮੇਰੇ ਖਿਆਲ 'ਚ। ਸੋ ਹੁਣ ਆਵਾਮ ਕੋਲ ਕੀ ਚੋਇਸ ਰਹਿ ਗਈ ਕਿ ਆਵਾਮ ਮਜਬੂਰ ਹੈ ਕਿ ਨੂਨ ਲੀਗ ਨੂੰ ਉਹ ਦੁਬਾਰਾ ਵੋਟ ਦੇ ਔਰ ਨਵਾਜ਼ ਸ਼ਰੀਫ ਨੂੰ ਕੋਈ ਚੌਥੀ ਵਾਰੀ ਵਜ਼ੀਰ ਆਜ਼ਮ ਬਣਾਏ। ਹੁਣ ਇਹ ਕਿਸ ਦੀ ਵਜ੍ਹਾ ਤੋਂ ਹੋ ਰਿਹਾ ਹੈ ਇਹ ਸਾਰਾ ਕੁਛ? ਇਹ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਵਜ੍ਹਾ ਤੋਂ ਹੋ ਰਿਹਾ। ਸਾਡੇ ਅੰਜਮ ਕਾਜ਼ਮੀ ਨੇ ਕਿਹਾ, ਉਹਨੇ ਕਿਹਾ ਜੀ ਕਿ ਅਯੂਬ ਖਾਨ ਤੋਂ ਵੀ ਵੱਧ ਗਾਲਾਂ ਪੈ ਰਹੀਆਂ ਨੇ ਇਮਰਾਨ ਖਾਨ ਨੂੰ। ਅਤੇ ਮੈਂ ਸੋਚ ਰਿਹਾ ਸੀ ਅਯੂਬ ਖਾਨ ਦੇ ਤਾਂ ਅਸੀਂ ਸੁਣਦੇ ਹੀ ਹੁੰਦੇ ਸਾਂ, ਸਾਡੇ ਹੀ ਪੈਦਾਇਸ਼ ਤੋਂ ਪਹਿਲੇ ਦੀਆਂ ਗੱਲਾਂ ਨੇ ਕਿ ਉਹਨੇ 4 ਆਨੇ ਚੀਨੀ ਮਹਿੰਗੀ ਕੀਤੀ ਸੀ ਅਤੇ ਅਸਤੀਫਾ ਦੇਣਾ ਪੈ ਗਿਆ ਸੀ। ਅਤੇ ਇੱਥੇ ਤਾਂ ਜੋ ਕੁਛ ਹੋਇਆ ਹੈ ਔਰ ਜੋ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕੀਤਾ ਹੈ, ਕੋਈ ਇੱਕ ਐਸੀ ਗੱਲ ਨਹੀਂ ਜਿਹਦੇ 'ਤੇ ਇਹ ਹੁਕੂਮਤ ਦੇ ਖਿਲਾਫ ਲੋਕਾਂ ਨੂੰ ਉਕਸਾਉਂਦਾ ਨਹੀਂ ਸੀ ਔਰ ਉਹ ਇਹ ਅੱਜ ਕਰ ਨਹੀਂ ਰਿਹਾ। ਬਿਜਲੀ ਦੇ ਬਿੱਲ ਅਗਰ ਅੱਜ ਸਿਵਲ ਨਾਫਰਮਾਨੀ ਦੀ ਤਹਿਰੀਕ ਚੱਲੇ ਔਰ ਕੋਈ ਬੰਦਾ ਪਾਕਿਸਤਾਨ ਦਾ ਬਿਜਲੀ ਦਾ ਬਿੱਲ ਨਾ ਦੇਵੇ ਅਤੇ ਮੈਂ ਕਹਿੰਦਾ ਉਹ ਬਹੁਤ ਬਾਕਿਰਦਾਰ ਆਦਮੀ ਹੋਏਗਾ। ਅਗਰ ਇਹ ਕੌਮ 'ਚ ਕਰੈਕਟਰ ਹੋਵੇ ਔਰ ਇਹ ਇੱਕ ਆਵਾਜ਼ ਹੋ ਕੇ ਇਹ ਸਾਰੇ ਬਿੱਲ ਦੇਣ ਤੋਂ ਇਨਕਾਰ ਕਰਦੇ ਅਤੇ ਅੱਜ ਉਹ ਬੜਾ ਜੈਨੂਅਨ ਮੁਤਾਲਬਾ ਹੋਏਗਾ। ਲੇਕਿਨ ਇਹ ਉਦੋਂ ਬਿਜਲੀ ਦੇ ਬਿੱਲਾਂ ਨੂੰ ਅੱਗ ਲਾ ਰਹੇ ਸਨ ਜਦੋਂ ਬਿਜਲੀ ਦੇ ਬਿੱਲ ਇਸ ਤੋਂ 40 ਗੁਣਾ ਸਸਤੇ ਸਨ। ਸੋ ਇਹ ਤੁਸੀਂ ਹਿਸਾਬ ਲਾਓ ਕਿ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਅਸੀਂ ਇਹਨੂੰ, ਇਸ ਸ਼ਖਸ ਨੂੰ ਕਿਹੜਾ ਤਾਨਾ ਦਈਏ, ਕਿਹੜਾ ਉਲਾਮਾ ਦਈਏ, ਕਿਹੜੀ ਕੋਈ ਬੰਦਾ ਇਹਨੂੰ ਮੰਦਾ ਬੋਲੇ ਕਿ ਕਿਹੜੀ ਗਾਲ ਕੱਢੇ, ਕੀ ਮਿਹਣਾ ਦੇਵੇ ਕਿ ਇਹ ਬੰਦਾ ਗੈਰਤ ਖਾ ਕੇ ਅਸਤੀਫਾ ਹੀ ਦੇ ਜਾਏ। ਰੱਬ ਰਾਖਾ।